ਲਾੜਕਾਨਾ ਸਿੰਧ ਦੀ ਬਾਤ ਤੇ ਬੱਸ ਦੇ ਵਿੱਚ ਡਾਕੂ ਵੜ ਗਏ ਤੇ ਡਾਕੂਆਂ ਨੇ ਸਾਰੀ ਬੱਸ ਨੂੰ ਲੁੱਟ ਲਿਆ। ਸਵਾਰੀਆਂ ਕੋਲ ਜੋ ਕੁਝ ਵੀ ਹੈ ਸੀ ਸਾਰਾ ਕੁਝ ਖੋਹ ਲਿਆ ਤੇ ਜਾਣ ਲੱਗਿਆਂ ਸਵਾਰੀਆਂ ਨੂੰ ਆਖਣ ਲੱਗੇ ਕਿ ਸਾਡਾ ਕਾਰੋਬਾਰ ਹੈ, ਸਾਡਾ ਪੇਸ਼ਾ ਹੈ ਲੁੱਟਣਾ, ਤੇ ਦੁਆ ਕਰੋ ਸਾਡੇ ਹੱਕ ਦੇ ਵਿੱਚ ਕਿ ਮਾਲਕ ਦੀ ਜ਼ਾਤ ਸਾਡੇ ਕਾਰੋਬਾਰ ਦੇ ਵਿੱਚ ਬਰਕਤ ਪਾਵੇ। ਹੁਣ ਉਹ ਸਵਾਰੀਆਂ ਵਿਚਾਰੀਆਂ ਅੱਗੇ ਲੁੱਟ ਕਤੀਆਂ ਉਸ ਨੂੰ ਚੁੱਪ ਕਰਕੇ ਬਹਿ ਰਹੀਆਂ। ਉਹਨਾਂ ਡਾਕੂਆਂ ਨੇ ਬਸਤੌਲ ਦੇ ਨਾਲ ਬੁਲਟ ਮਾਰ ਲਏ ਤੇ ਆਖਣ ਲੱਗੇ ਦੁਆ ਕਰਦੇ ਹੋ ਕਿ ਨਹੀਂ ਕਰਦੇ। ਵਿੱਚ ਹੀ ਇੱਕ ਮੌਲਵੀ ਸਾਹਿਬ ਬੈਠੇ ਸਨ। ਉਹਨਾਂ ਮੌਲਵੀ ਦੀ ਕੰਨ ਪੱਟੀ ਦੇ ਉੱਤੇ ਪਿਸਤੌਲ ਰੱਖਿਆ ਤੇ ਆਖਿਆ ਮੌਲਵੀ ਦੁਆ ਮੰਗ ਕਿ ਰੱਬ ਸਾਡੇ ਕਾਰੋਬਾਰ ਦੇ ਵਿੱਚ ਬਰਕਤ ਪਾਵੇ, ਸਾਨੂੰ ਹੋਰ ਰੋਜ਼ੀ ਮਿਲੇ ਤੇ ਹੋਰ ਲੁੱਟਣ ਦੀ ਰੱਬ ਤੌਫੀਕ ਦੇ। ਹੁਣ ਮੌਲਵੀ ਵਿਚਾਰਾ ਕੀ ਕਰਦਾ, ਉਹ ਪਿਸਤੌਲ ਕੋਲੋਂ ਡਰਦਿਆਂ ਉਹਨੇ ਹੱਥ ਚੁੱਕ ਲਏ ਤੇ ਉਹਨੇ ਦੁਆ ਕੀਤੀ ਰੋਂਦਿਆਂ ਆ ਕਿ ਮਾਲਕਾ ਇਹਨਾਂ ਨੂੰ ਹੋਰ ਰੋਜ਼ਗਾਰ ਦੇ, ਇਹਨਾਂ ਨੂੰ ਹੋਰ ਲੁੱਟਣ ਦੀ ਤੌਫੀਕ ਦੇ, ਇਹਨਾਂ ਦੇ ਕਾਰੋਬਾਰ 'ਚ ਬਰਕਤ ਪਾ। ਹੁਣ ਉਹ ਸਵਾਰੀਆਂ ਬੇਵਕੂਫ ਤੇ ਨਹੀਂ ਨਾ, ਵੀ ਉਹਨਾਂ ਨੂੰ ਵੀ ਪਤਾ ਕਿਹੜੀ ਗੱਲ ਤੇ ਆਮੀਨ ਆਖਣਾ, ਕਿਹੜੀ ਗੱਲ ਦੇ ਉੱਤੇ ਚੁੱਪ ਰਹਿਣਾ। ਉਹ ਸਵਾਰੀਆਂ ਬਿਲਕੁਲ ਖਾਮੋਸ਼। ਉਹਨਾਂ ਡਾਕੂਆਂ ਨੇ ਪਿਸਤੌਲ ਸਿੱਧੀ ਕਰ ਲਈ ਉਹਨਾਂ ਸਵਾਰੀਆਂ ਤੇ ਆਖਿਆ ਤੁਸੀਂ ਆਮੀਨ ਕਿਉਂ ਨਹੀਂ ਆਖਦੇ। ਹੁਣ ਉਹ ਰੋ ਰੋ ਕੇ ਮੌਲਵੀ ਦੁਆ ਕਰਦਾ ਪਿਆ ਕਿ ਮਾਲਕਾ ਇਹਨਾਂ ਦੇ ਕਾਰੋਬਾਰ 'ਚ ਬਰਕਤ ਪਾ, ਇਹਨਾਂ ਨੂੰ ਹੋਰ ਲੁੱਟਣ ਦੀ ਤੌਫੀਕ ਦੇ। ਤੇ ਉਹ ਸਾਰੀਆਂ ਸਵਾਰੀਆਂ ਆਮੀਨ ਪਈਆਂ ਆਉਂਦੀਆਂ ਨੇ। ਹੁਣ ਉਹ ਸਵਾਰੀਆਂ ਸਾਰੀਆਂ ਬੇਵਕੂਫ ਤੇ ਨਹੀਂ, ਉਹ ਆਖਣਾ ਤੇ ਨਹੀਂ ਚਾਹੁੰਦੀਆਂ ਆਮੀਨ। ਮੌਲਵੀ ਵੀ ਇੰਜ ਦੀ ਦੁਆ ਕਰਨਾ ਨਹੀਂ ਚਾਹੁੰਦਾ, ਲੇਕਿਨ ਗਨ ਪੁਆਇੰਟ ਦੇ ਉੱਤੇ ਡਾਕੂ ਕਹਿੰਦੇ ਨੇ ਪਏ ਕਿ ਜਿਵੇਂ ਜਿਵੇਂ ਅਸੀਂ ਆਨੇ ਆਣਾ ਪਏ ਉਂਝ ਉਂਝ ਹੀ ਤੁਸੀਂ ਕਰੋ। ਲੁੱਟ ਵੀ ਲਿਆ ਤੇ ਉਹਨਾਂ ਕੋਲੋਂ ਹੀ ਗਨ ਪੁਆਇੰਟ ਦੇ ਉੱਤੇ ਦੁਆ ਪੇ ਕਰਾਉਂਦੇ ਨੇ। ਇਹ ਵੀ ਨਹੀਂ ਕਿ ਉਹ ਜਿਹੜੇ ਲੋਕ ਮੌਲਵੀ ਨੇ ਜਾਂ ਜਿਹੜੇ ਲੁੱਟੇ ਗਏ ਨੇ ਲੋਕ ਉਹ ਮੁਜ਼ੰਮਤ ਹੀ ਕਰ ਛੱਡਣ ਜਾਂ ਉਹ ਅੱਗੋਂ ਕਹਿ ਹੀ ਛੱਡਣ ਕਿ ਸਾਡੇ ਨਾਲ ਜ਼ਿਆਦਤੀ ਹੋਈ ਹੈ। ਨਹੀਂ, ਗਨ ਪੁਆਇੰਟ ਦੇ ਉੱਤੇ ਉਹਨਾਂ ਕੋਲੋਂ ਉਲਟੀ ਦੁਆ ਕਰਾਈ ਜਾਂਦੀ ਹੈ ਪਈ। ਇਹੀ ਹਾਲ ਸਾਡੇ ਮੁਲਕ ਦਾ ਕਿ ਅਸੀਂ ਨਾ ਵੀ ਕੁਝ ਕਰਨਾ ਚਾਹੀਏ, ਨਾ ਕੁਝ ਕਹਿਣਾ ਚਾਹੀਏ, ਮੂੰਹ ਨਾ ਅਸੀਂ ਉਹਨਾਂ ਨੂੰ ਬੁਰਾ ਭਲਾ ਆਖੀਏ, ਉਹ ਸਾਨੂੰ ਗਨ ਪੁਆਇੰਟ 'ਤੇ ਆਉਂਦੇ ਨੇ ਪਏ ਕਿ ਤੁਸੀਂ ਆਖੋ ਕਿ ਅਸੀਂ ਬਹੁਤ ਚੰਗੇ ਹਾਂ। ਹੁਣ ਸਾਨੂੰ ਡਾਕੂਆਂ ਨੇ ਲੁੱਟ ਵੀ ਲਿਆ, ਸਾਨੂੰ ਸੰਨ ਵੀ ਲਾ ਲਈ ਹੈ, ਸਾਡੀ ਕੁੱਲੀ ਦਾ ਛੱਡਿਆ ਵੀ ਕੱਖ ਨਹੀਂ। ਸਾਡੀ ਰਿਆਸਤ, ਸਾਡਾ ਮੁਲਕ, ਸਾਡਾ ਵਤਨ, ਸਾਡੀ ਧਰਤੀ ਪਾਕ ਸਰ ਜ਼ਮੀਨ ਦਾ ਕੱਖ ਕੰਡਾ ਨਾ ਛੱਡ ਕੇ ਤੇ ਡਾਕੂ ਅੱਜ ਵੀ ਇਹ ਹੀ ਕਹਿੰਦੇ ਨੇ ਪਏ ਕਿ ਆਖੋ ਅਸੀਂ ਬੜੇ ਚੰਗੇ ਹਾਂ ਔਰ ਦੁਆ ਕਰੋ ਕਿ ਅਸੀਂ ਅਗਲੀ ਵਾਰੀ ਫੇਰ ਆਈਏ, ਮਾਲਕ ਸਾਨੂੰ ਫੇਰ ਤਰੱਕੀ ਦੇ, ਮਜ਼ੀਦ ਸਾਨੂੰ ਇਕਤਦਾਰ ਦੇਵੇ। ਸਾਰੀ ਕੁਰਸੀ ਦੀ ਜੰਗ ਹੈ, ਸਾਰੀ ਆਪਣੇ ਆਪਣੇ ਢਿੱਡ ਦੀ ਜੰਗ ਹੈ, ਸਾਰਾ ਰੌਲਾ ਸਾਰੀ ਲੜਾਈ ਸਿਰਫ ਔਰ ਸਿਰਫ ਇਕਤਦਾਰ ਦੀ ਖਾਤਰ ਹੈ। ਕਿਹਨੂੰ ਸਾਡਾ ਤੁਹਾਡਾ ਖਿਆਲ ਹੈ, ਕਿਹਨੂੰ ਸਾਡਾ ਤੁਹਾਡਾ ਅਹਿਸਾਸ ਹੈ ਕਿ ਇਹ ਵੀ ਆਵਾਮ ਵੀ ਹੈ ਵੇ, ਸਾਨੂੰ ਤੇ ਕੀੜੇ ਮਕੌੜੇ ਸਮਝਦੇ ਨੇ। ਲਿਹਾਜ਼ਾ ਕਿੱਸਾ ਮੁਖਤਸਰ ਬਾਤ ਇਹ ਵੇ ਕਿ ਮੁਲਕ ਪਾਕਿਸਤਾਨ ਜ਼ਿੰਦਾਬਾਦ ਸੀ, ਜ਼ਿੰਦਾਬਾਦ ਹੈ, ਇਹ ਜ਼ਿੰਦਾਬਾਦ ਰਹੇਗਾ। ਸਾਡੀਆਂ ਧੜਕਣਾਂ ਪਾਕਿਸਤਾਨ ਦੇ ਨਾਲ ਧੜਕਦੀਆਂ ਨੇ, ਸਾਡੀ ਰੂਹ ਪਾਕਿਸਤਾਨ ਦੇ ਨਾਲ, ਸਾਡੀ ਜਿੰਦ ਜਾਨ ਪਾਕਿਸਤਾਨ, ਲੇਕਿਨ ਪਾਕਿਸਤਾਨ ਦਾ ਅੱਲਾ ਹੀ ਹਾਫਿਜ਼ ਹੈ।